ਇੱਕ ਸਰਵੇ ਕਹਿ ਲਓ ਜਾਂ ਸਟੱਡੀ ਕਹਿ ਲਓ, ਉਹਨਾਂ ਨੇ ਇਹ ਗੱਲ ਕਹੀ ਹੈ, ਦਾਅਵਾ ਕੀਤਾ ਕਿ 45 ਸਾਲਾਂ ਦੇ ਵਿੱਚ ਮਰਦਾਂ ਦੀ ਜਿਹੜੀ ਮਰਦਾਨਗੀ ਹੈ ਉਹ ਅੱਧੀ ਰਹਿ ਗਈ ਹੈ ਤੇ ਇਨਸਾਨੀ ਹੋਂਦ ਜਿਹੜੀ ਆ ਹੁਣ ਉਹ ਖਤਰੇ ਦੇ ਵਿੱਚ ਆ। ਪ੍ਰਵੀਨ ਜੀ, ਆਪਾਂ ਪੰਜਾਬ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਆਪਾਂ ਲੰਮੇ ਸਮੇਂ ਤੋਂ ਇਹ ਚਰਚਾ ਸਾਹਮਣੇ ਲਿਆਉਂਦੇ ਰਹੇ ਹਾਂ ਕਿ ਪੰਜਾਬ 'ਚ ਜਿਸ ਕਦਰ ਨਸਾਂ 'ਚ ਜ਼ਹਿਰ ਉਤਰ ਰਿਹਾ ਹੈ, ਚਾਹੇ ਉਹ ਫਸਲੀ ਹੈ, ਚਾਹੇ ਉਹ ਵਾਤਾਵਰਨੀ ਹੈ, ਚਾਹੇ ਉਹ ਸਿੰਥੈਟਿਕ ਹੈ, ਚਾਹੇ ਉਹ ਦਵਾਈਆਂ ਦੇ ਰੂਪ 'ਚ ਹੈ, ਚਾਹੇ ਉਹ ਚਿੱਟੇ ਦੇ ਰੂਪ 'ਚ ਹੈ, ਸੋ ਉਹ ਜ਼ਹਿਰ, ਉਹ ਨਸ਼ੇ ਪੰਜਾਬ ਦੇ ਨੌਜਵਾਨਾਂ ਨੂੰ ਨਪੁੰਸਕ ਬਣਾ ਰਹੇ ਨੇ। ਸੋ ਇਹ ਫਿਕਰਮੰਦੀ ਅਕਸਰ ਰਹੀ ਹੈ। ਤੇ ਜੇਕਰ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਵੀ ਲਗਭਗ ਹੁਣ ਇਹੋ ਜਿਹੀਆਂ ਚੀਜ਼ਾਂ ਦਾ ਪਸਾਰਾ ਵੱਧਦਾ ਫੁੱਲਦਾ ਜਾ ਰਿਹਾ, ਤਾਂ ਉਸ ਦੇ ਵਿੱਚੋਂ ਇਹ ਫਿਕਰਮੰਦੀ ਵੱਧਦੀ ਗਈ ਹੈ ਕਿ ਕੀ ਅਜਿਹਾ ਤਾਂ ਨਹੀਂ ਗਾ ਕਿ ਕੱਲ ਨੂੰ ਸਾਡੇ ਬੱਚੇ ਨਪੁੰਸਕ ਹੋ ਜਾਣ। ਪੰਜਾਬ ਦੇ ਵਿੱਚ ਜਿਵੇਂ ਉਹ ਮਤਲਬ ਕਿ ਬਾਹਰੋਂ ਲਿਆ ਕੇ ਬੱਚਿਆਂ ਦੀਆਂ ਕੁੱਖਾਂ ਦੇ ਵਿੱਚ ਬੀਜ ਬੀਜੇ ਜਾਂਦੇ ਰਹੇ ਹੈ ਨਾ, ਬਾਹਰਲੇ ਸੂਬਿਆਂ ਤੋਂ ਆ ਕੇ ਉਹ ਖੋਲੇ ਸੈਂਟਰ ਤੇ ਉਹਨਾਂ ਦੇ ਨਾਲ ਉਹ ਬੱਚੇ ਉਹਨਾਂ ਦੇ ਅੰਦਰ ਪਾਏ ਜਾ ਰਹੇ ਨੇ ਉਹ ਸਪਰਕ ਹੈ ਨਾ, ਤੇ ਉਹਦੇ ਨਾਲ ਮਤਲਬ ਕਿ ਇਹ ਖਤਰਾ ਪੈਦਾ ਹੋਗਾ ਕਿ ਪੰਜਾਬ ਦਾ DNA ਵੀ ਮੁੱਕ ਸਕਦਾ। ਪਰ ਆ ਹੁਣ ਦੁਨੀਆ ਭਰ ਦੇ ਹਵਾਲੇ ਨਾਲ ਦੀ ਖਬਰ ਹੈ, ਇਹ ਪੂਰੀ ਦੁਨੀਆ ਨੂੰ ਫਿਕਰਮੰਦੀ ਚ ਪਾਉਂਦੀ ਹੈ, ਪੂਰੀ ਦੁਨੀਆ ਦੀ ਮਰਦਾਨਗੀ ਖਤਰੇ ਚ ਖੜੀ ਹੈ ਕਿ 45 ਸਾਲਾਂ ਦੇ ਵਿੱਚ ਮਰਦਾਂ ਦੀ ਮਰਦਾਨਗੀ ਅੱਧੀ ਰਹਿ ਗਈ। ਅੱਧੀ ਤੋਂ ਭਾਵ ਮਰਦਾਂ ਦੇ ਜਿਹੜੇ ਇਹ ਸਪਰਮ ਨੇ ਉਹਨਾਂ ਦੀ ਗਿਣਤੀ ਅੱਧੀ ਹੋ ਗਈ ਹੈ। 50% ਤੋਂ ਵੱਧ ਸਪਰਮ ਪਿਛਲੇ 45 ਸਾਲਾਂ ਚ ਘਟ ਗਏ, ਤੇ ਇਹਦੇ ਨਾਲ ਸਭ ਤੋਂ ਵੱਡਾ ਖਤਰਾ ਮਤਲਬ ਨਪੁੰਸਕਤਾ ਦਾ ਖੜਾ ਹੈ, ਤੇ ਉਹਦੇ ਵਿੱਚ ਭਾਰਤ ਮੁਰਲੇ ਦੇਸ਼ਾਂ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਦੇ ਵਿੱਚ 45 ਸਾਲਾਂ 'ਚ ਮੈਂ ਪੂਰੀ ਰਿਪੋਰਟ ਤੁਹਾਡੇ ਸਾਹਮਣੇ ਰੱਖਦਾ, ਇਹ ਫਿਕਰਮੰਦੀ ਦੀ ਰਿਪੋਰਟ ਹੈ, ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਹਦੇ ਵਿੱਚ ਪਹਿਲੂ ਵੀ ਦੱਸੇ ਨੇ ਕਿ ਉਹਦੇ ਕਾਰਨ ਕੀ ਆ। ਪ੍ਰਵੀਨ ਜੀ ਕਹਿੰਦੇ 45 ਸਾਲਾਂ 'ਚ ਮਰਦਾਂ ਦੇ ਜਿਹੜੇ ਸਪਰਮ ਨੇ ਉਹਨਾਂ ਦੀ ਗਿਣਤੀ ਅੱਧੀ ਹੋ ਗਈ ਹੈ। ਭਾਰਤੀ ਮਰਦਾਂ ਉੱਤੇ ਸਭ ਤੋਂ ਜ਼ਿਆਦਾ ਅਸਰ ਹੈ ਤੇ ਪੰਜਾਬ ਭਾਰਤ ਦਾ ਹੀ ਹਿੱਸਾ ਹੈ, ਤੇ ਇਸ ਲਈ ਜੇਕਰ ਭਾਰਤੀ ਮਰਦ ਇਹਦਾ ਸਭ ਤੋਂ ਵੱਧ ਸ਼ਿਕਾਰ ਨੇ ਤਾਂ ਪੰਜਾਬ ਵੀ ਇਹ ਤੋਂ ਵੱਖ ਨਹੀਂ ਹੈ। ਪੰਜਾਬ ਪਹਿਲਾਂ ਹੀ ਜਿਹੋ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੈ, ਉਹਦੇ ਨਾਲ ਸਾਰਾ ਕੁਝ ਇਹ ਫਿਕਰਮੰਦੀ ਖੜੀ ਹੈ। ਭਾਰਤੀ ਮਰਦਾਂ ਉੱਤੇ ਕਹਿੰਦੇ ਸਭ ਤੋਂ ਜ਼ਿਆਦਾ ਅਸਰ ਹੈ। ਵਿਗਿਆਨਿਕਾਂ ਦਾ ਦਾਅਵਾ ਹੈ ਕਿ ਇਹਦੇ ਨਾਲ ਇਨਸਾਨੀ ਵਜੂਦ ਵੀ ਖਤਰੇ ਵਿੱਚ ਹੈ, ਮਾਨਵਤਾ ਮਤਲਬ ਕਿ ਇਨਸਾਨੀਅਤ ਦਾ ਜੀਵਨ ਵੀ ਖਤਰੇ ਵਿੱਚ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਜਦੋਂ ਪਿਛਲੇ 45 ਸਾਲਾਂ 'ਚ ਜੇਕਰ ਸਪਰਮ ਅੱਧੇ ਰਹਿ ਗਏ, ਇਹਦਾ ਮਤਲਬ ਅਗਲੇ 45 ਸਾਲਾਂ 'ਚ ਜੇਕਰ ਬਿਲਕੁਲ ਹੀ ਖਤਮ ਹੋ ਗਏ ਤਾਂ ਫਿਰ ਹੋਂਦ ਕਿੱਥੇ ਰਹੇਗੀ ਸਾਡੀ? ਫਿਰ ਜੀਵਨ ਦਾ ਚੱਕਰ ਕਿਵੇਂ ਚੱਲੇਗਾ? ਨਵੇਂ ਬੀਜ ਕਿਵੇਂ ਬੀਜੇ ਜਾਣਗੇ? ਇੱਕ ਨਵਾਂ ਖਤਰਾ ਖੜਾ ਹੋ ਗਿਆ ਕਿ ਹੁਣ ਇਹ ਸਾਂਭਣ ਵਾਲੇ ਸੈਂਟਰ ਫਿਰ ਇਸੇ ਕੰਮ ਤੇ ਲੱਗਣਗੇ, ਅਗਲੇ ਸਾਲਾਂ ਲਈ ਲੈਬਾਂ 'ਚ ਸਾਂਭ ਕੇ ਰੱਖ ਲਓ। ਸੋ ਫਿਰ ਇੱਕ ਲਓ, ਮੈਂ ਤੁਹਾਡੇ ਸਾਹਮਣੇ ਇੱਕ ਰਿਪੋਰਟ ਰੱਖਦਾ ਜਿਹਦੇ ਹਵਾਲੇ ਨਾਲ ਗੱਲ ਆਈ ਆ। ਉਹ ਕਹਿੰਦੇ ਜੀ ਕਿ ਦੁਨੀਆ ਦੀਆਂ 3 ਵੱਡੀਆਂ ਸੰਸਥਾਵਾਂ ਨੇ ਪ੍ਰਵੀਨ ਜੀ, ਮਾਊਂਟ ਸਿਨੇਈ ਮੈਡੀਕਲ ਸੈਂਟਰ ਹੈ, ਤੇ ਇਸੇ ਤਰ੍ਹਾਂ ਕੋਪਨੇਵ ਯੂਨੀਵਰਸਿਟੀ ਹੈ ਉਹ ਹੈ, ਤੇ ਇੱਕ ਹੀਬੂ ਯੂਨੀਵਰਸਿਟੀ ਹੈ। ਉਹਨਾਂ ਨੇ ਮਿਲ ਕੇ ਤਿੰਨੇ ਸੰਸਥਾਵਾਂ ਨੇ ਮਿਲ ਕੇ ਮਰਦਾਂ ਦੇ ਸਪਰਮ ਦੇ ਉੱਤੇ ਇੱਕ ਸਟੱਡੀ ਕੀਤੀ। ਉਹ ਸਟੱਡੀ ਦੇ ਵਿੱਚ ਇਹ ਰਿਪੋਰਟ ਨਿਕਲ ਕੇ ਆਈ ਕਿ 15 ਨਵੰਬਰ ਤੱਕ ਦੀ ਇਹ ਪੂਰੀ ਰਿਪੋਰਟ ਜਿਹੜੀ ਛਾਪੀ ਗਈ ਉਹਦੇ ਹਵਾਲੇ ਨਾਲ ਹੈ ਕਿ ਚਾਹੇ ਉਹ ਭਾਰਤੀ ਦੇਸ਼ ਹੋਵੇ, ਚਾਹੇ ਉਹ ਦੱਖਣੀ ਅਮਰੀਕਾ ਹੋਵੇ, ਅਫਰੀਕਾ ਹੋਵੇ, ਏਸ਼ੀਆ ਦੇ ਪੂਰੇ ਮੁਲਕ ਹੋਣ, ਯੂਰਪ ਦੇ ਪੂਰੇ ਮੁਲਕ ਹੋਣ, ਉੱਤਰੀ ਅਮਰੀਕਾ ਦੇ ਪੂਰੇ ਮੁਲਕ ਹੋਣ, ਆਸਟ੍ਰੇਲੀਆ ਮਹਾਦੀਪ ਦੇ 53 ਹੁਣ, ਇਹਨਾਂ ਸਾਰਿਆਂ 'ਚ 53 ਦੇਸ਼ਾਂ ਦੇ 57,000 ਲੋਕਾਂ ਦੇ ਸਰਵੇ ਕੀਤਾ ਹੈ ਜੀ। 57,000 ਲੋਕਾਂ ਦੇ ਸਰਵੇ ਦੇ ਆਧਾਰ ਤੇ ਜਿਹੜੀ ਰਿਪੋਰਟ ਆਈ ਉਹ ਆਈ ਕਿ 1973 ਤੋਂ ਲੈ ਕੇ 2018 ਤੱਕ ਦੇ ਅੰਕੜੇ ਨੇ। ਉਹ ਤੋਂ ਬਾਅਦ 4 ਸਾਲ ਅੱਗੇ ਆ ਗਏ, ਦੇਖ ਲਓ। 1973 ਤੋਂ ਲੈ ਕੇ 2018 ਤੱਕ ਮਰਦਾਂ ਦੇ ਸਪਰਮ ਨੇ ਜਿਹੜੇ ਉਹਨਾਂ ਦੀ ਗਿਣਤੀ ਅੱਧੀ ਤੋਂ ਮਤਲਬ ਘਟ ਗਈ। ਪਿਛਲੇ 45 ਸਾਲਾਂ 'ਚ ਮਰਦਾਂ ਦੇ ਸਪਰਮ ਕਾਊਂਟ 'ਚ ਕਰੀਬ 51% ਦੀ ਗਿਰਾਵਟ ਆਈ ਹੈ। 51% ਉਹ ਘਟ ਗਈ। ਲਓ ਮੈਂ ਤੁਹਾਨੂੰ ਅੰਕੜੇ ਦੱਸ ਦੇਣਾ। ਉਹ ਕਹਿੰਦੇ ਕਿ 1973 ਦੇ ਵਿੱਚ 1 ਮਿਲੀਲੀਟਰ ਪੁਰਸ਼ ਜਿਹੜਾ ਉਹਦਾ ਸਪਰਮ ਹੁੰਦਾ ਉਹਦੇ ਵਿੱਚ 10.12 ਕਰੋੜ ਸਪਰਮ ਕਾਊਂਟ ਕੀਤੇ ਜਾਂਦੇ ਆ। ਮਤਲਬ ਉਹ ਜਿਵੇਂ ਕੀੜੇ ਉੜਦੇ ਹੁੰਦੇ ਆ ਹੈ ਨਾ, ਉਹ 10.12 ਕਰੋੜ ਸਪਰਮ ਕਾਊਂਟ ਕੀਤੇ ਗਏ। ਪਰ 2018 ਚ ਇਹ ਗਿਣਤੀ ਘਟ ਕੇ 4.90 ਕਰੋੜ ਰਹਿ ਗਈ। 10 ਕਰੋੜ ਤੋਂ 5 ਕਰੋੜ ਤੋਂ ਵੀ ਘੱਟ ਰਹਿ ਗਏ। ਸੋ 10 ਕਰੋੜ 12 ਲੱਖ ਸੀ, ਹੁਣ 4 ਕਰੋੜ
90 ਲੱਖ ਰਹਿ ਗਏ, 5 ਕਰੋੜ ਤੋਂ ਵੀ ਘੱਟ ਰਹਿ ਗਏ। ਸੋ ਅੱਧੇ ਤੋਂ ਵੀ ਜ਼ਿਆਦਾ ਘਟ ਗਏ, 51% ਤੋਂ ਜ਼ਿਆਦਾ ਘਟੇ। ਸੋ ਇਸ ਗ੍ਰਾਫਟ ਨੂੰ ਲੈ ਕੇ ਜਦੋਂ ਸਵਾਲ ਹੈ ਕਿ ਇਹਦੇ ਕਾਰਨ ਕੀ ਨੇ, ਫਿਰ ਇਹ ਕਾਰਨ ਜਾਣਨ ਦਾ ਸਵਾਲ ਖੜਾ ਹੁੰਦਾ ਕਿ ਇਹਦੇ ਪਿੱਛੇ ਕਾਰਨ ਕੀ ਹੈ, ਕਿ ਗਿਰਾਵਟ ਕਿਉਂ ਆ ਰਹੀ ਹੈ। ਤੇ ਉਹਦੇ ਪਿੱਛੇ ਜਿਹੜਾ ਵੱਡੇ ਕਾਰਨ ਨਿਕਲ ਕੇ ਆ ਰਹੇ ਨੇ, ਉਹ ਸਾਰੇ ਹੀ ਕਾਰਨ ਲਗਭਗ ਆਪਣੇ ਪੰਜਾਬ ਦੇ ਨਾਲ, ਆਪਣੇ ਪੰਜਾਬ ਦੀ ਆਬੋ ਹਵਾ ਨਾਲ ਜਾਂ ਮਿਲਦੇ ਜੁਲਦੇ। ਉਹ ਕਹਿੰਦੇ ਜੀ ਸਭ ਤੋਂ ਵੱਡਾ ਮਸਲਾ ਤਾਂ ਹੈਗਾ ਜੀ ਕਿ ਖਾਣ ਪੀਣ ਸਾਡਾ ਵਿਗੜ ਗਿਆ, ਸਾਡਾ ਖਾਣ ਪੀਣ ਜ਼ਹਿਰੀ ਹੋ ਗਿਆ, ਸਾਡਾ ਜ਼ਿੰਦਗੀ ਦਾ ਅਸੀਂ ਟਾਈਮ ਸਿਰ ਖਾ ਕੇ ਸੌਂਦੇ ਵੀ ਨਹੀਂ, ਅਸੀਂ ਟਾਈਮ ਸਿਰ ਖਾ ਕੇ ਉੱਠਦੇ ਵੀ ਨਹੀਂ, ਸਾਡਾ ਦਿਨਚਾਰੀਆ ਵਿਗੜ ਗਿਆ, ਅਸੀਂ ਦਿਨ ਰਾਤ ਦੇ ਫਰਕ ਨੂੰ ਨਹੀਂ ਸਮਝਦੇ। ਉਸ ਦੇ ਨਾਲ ਅਸੀਂ ਮਤਲਬ ਕਿ ਸਹੀ ਖੁਰਾਕ ਨਹੀਂ ਲੈਂਦੇ, ਉਹਦਾ ਨਤੀਜਾ। ਦੂਸਰਾ ਕਹਿੰਦੇ ਕਿ ਸਭ ਤੋਂ ਜ਼ਿਆਦਾ ਸਪਰਮ ਜਿਹੜਾ ਘੱਟ ਹੋਣ ਦਾ ਕਾਰਨ ਹੈ, ਉਹ ਪ੍ਰਵੀਨ ਜੀ ਸਾਡਾ ਪੋਲਿਊਸ਼ਨ ਸਭ ਤੋਂ ਵੱਡਾ ਇਹਦੇ ਚ ਕਾਰਨ ਦੱਸਿਆ ਜਾ ਰਿਹਾ। ਇੱਕ ਵੱਡੀ ਚਿੰਤਾ ਵਾਲੀ ਗੱਲ ਹੈ, ਜਿੱਥੇ ਖੁਰਾਕ ਹੈ ਨਾ ਉਹ ਸ਼ੁੱਧ ਹੈ ਤੇ ਨਾ ਉਹ ਸਹੀ ਹੈ, ਨਾ ਉਹ ਡਾਈਟ ਦਾ ਸਿਸਟਮ ਸਹੀ ਹੈ, ਨਾ ਸਾਡਾ ਰਹਿਣ ਸਹਿਣ ਸਹੀ ਹੈ, ਉਹ ਇੱਕ ਕਾਰਨ। ਦੂਸਰਾ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ ਪ੍ਰਦੂਸ਼ਣ ਨੂੰ। ਤੇ ਫਿਰ ਭਾਰਤ ਦੇ ਵਿੱਚ ਤਾਂ ਪ੍ਰਦੂਸ਼ਣ ਵਾਲਾ ਤਾਂ ਹੁਣ ਕੋਈ ਮਸਲਾ ਹੀ ਨਹੀਂਗਾ, ਉਹ ਤੋਂ ਬਿਨਾਂ ਤਾਂ ਮਤਲਬ ਕਿ ਹੁਣ ਕਿਤੇ ਅਸੀਂ ਸਾਹ ਹੀ ਨਹੀਂ ਲੈਂਦੇ। ਸੋ ਸਾਰੇ ਤਰ੍ਹਾਂ ਦਾ ਪ੍ਰਦੂਸ਼ਣ ਹੈ ਸਾਡੇ ਇੱਥੇ। ਇਹ ਫਿਰ ਤੀਸਰਾ ਕਹਿੰਦੇ ਜੀ ਕਿ ਨਸ਼ਾ, ਚਾਹੇ ਉਹਦੇ ਵਿੱਚ ਤੁਸੀਂ ਕੋਈ ਮੈਡੀਕਲ ਨਸ਼ਾ ਲੈਂਦੇ ਹੋ, ਚਾਹੇ ਤੁਸੀਂ ਸਿਗਰਟ ਬੀੜੀ ਕਰਦੇ ਹੋ, ਚਾਹੇ ਤੁਸੀਂ ਕੋਈ ਅਲਕੋਹਲ ਲੈਂਦੇ ਹੋ, ਉਹ ਸਾਰੀਆਂ ਚੀਜ਼ਾਂ ਵੀ ਸਪਰਮ ਘਟਾਉਣ ਦੇ ਵਿੱਚ ਵੱਡੀ ਤੇਜ਼ੀ ਨਾਲ ਕੰਮ ਕਰ ਰਹੀਆਂ। ਤੇ ਜਿੰਨੀ ਤੇਜ਼ੀ ਨਾਲ ਸਾਡੇ ਠੇਕੇ ਵੱਧਦੇ ਨੇ, ਜਿੰਨੀ ਤੇਜ਼ੀ ਨਾਲ ਸਾਡੇ ਚਿੱਟਾ ਆ ਰਿਹਾ, ਜਿੰਨੀ ਤੇਜ਼ੀ ਨਾਲ ਸਾਡੇ ਇਹ ਸਾਰਾ ਕੁਝ ਵੱਧ ਰਿਹਾ, ਉਹਦੇ ਨਾਲ ਵੱਡਾ ਸਵਾਲ ਖੜਾ ਹੈ। ਤੋ ਕਿਸੇ ਸਮੇਂ ਕੁਦਰਤੀ ਜਿਹੜੇ ਨਸ਼ੇ ਸੀ ਪੰਜਾਬ 'ਚ, ਫੀਮ ਭੁੱਕੀ ਵਾਲੇ, ਉਹਨਾਂ ਦੀ ਮੰਗ ਦੁਬਾਰਾ ਕੁਝ ਧਿਰਾਂ ਕਰਦੀਆਂ ਨੇ ਕਿ ਉਹਦੇ ਨਾਲੋਂ ਇਹਨਾਂ ਨਸ਼ਿਆਂ ਨਾਲੋਂ ਤਾਂ ਉਹ ਨਸ਼ੇ ਚੰਗੇ ਸੀ। ਫਿਰ ਉਹ ਸਵਾਲ ਤੇ ਫਿਰ ਇੱਕ ਵਾਰ ਚਰਚਾ ਫਿਰ ਤੁਰਨ ਦੇ ਇਸ ਹਵਾਲੇ ਨਾਲ ਖੜੇ ਹੋ ਗਏ ਨੇ ਕਿ ਇਹ ਇੱਕ ਪਹਿਲੂ। ਫਿਰ ਤੀਜਾ ਉਹ ਕਹਿੰਦੇ ਕਿ ਮੋਟਾਪਾ ਬਹੁਤ ਬੜਾ ਇੱਕ ਕਾਰਨ ਬਣਦਾ ਜਾ ਰਿਹਾ, ਉਹਦੇ ਕਾਰਨ ਵੀ। ਤੇ ਇਸੇ ਤਰ੍ਹਾਂ ਦੇ ਕਿੰਨੇ ਹੀ ਹੋਰ ਅਜਿਹੇ ਕੁਝ ਕਾਰਨ ਉਹਨਾਂ ਨੇ ਗਿਣਾਏ ਨੇ ਜਿਹਦੇ ਕਾਰਨ ਮਤਲਬ ਕਿ ਇਹ ਸਾਰੀ ਖੇਡ ਵਿਗੜ ਰਹੀ ਹੈ। ਤੇ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਚਿੰਤਾ ਇਸ ਲਈ ਖੜੀ ਆ ਕਿ ਜੇਕਰ ਪਿਛਲੇ 45 ਸਾਲਾਂ ਚ 51% ਸਪਰਮ ਦੀ ਗਿਣਤੀ ਘਟ ਗਈ, ਤਾਂ ਅਗਲੇ 40-45 ਸਾਲਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਸਪਰਮ ਨਾਂ ਦੀ ਕੋਈ ਚੀਜ਼ ਨਾ ਰਹੇ ਜਾਂ ਉਹ ਇੰਨੇ ਥੱਲੇ ਆ ਜਾਣ। ਕਿਉਂਕਿ ਜੇਕਰ 1.5 ਕਰੋੜ ਤੋਂ ਥੱਲੇ ਆ ਜਾਣ ਪ੍ਰਵੀਨ ਜੀ, ਫਿਰ ਤੁਸੀਂ ਬੱਚਾ ਪੈਦਾ ਕਰਨ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਰਹਿੰਦੀ। ਤੇ ਇਸ ਮੌਕੇ ਪ੍ਰਤੀ ਮਿਲੀਲੀਟਰ ਸਪਰਮ ਜਿਹੜਾ ਕਾਊਂਟ ਕੀਤਾ ਜਾ ਰਿਹਾ, ਉਹ 1.5 ਕਰੋੜ ਤੋਂ ਲੈ ਕੇ 4 ਕਰੋੜ ਤੱਕ ਹੋਣਾ ਚਾਹੀਦਾ ਜੀ। ਉਹ ਕਹਿੰਦੇ 1.5 ਕਰੋੜ ਤੋਂ ਲੈ ਕੇ 3.9 ਕਰੋੜ, ਮਤਲਬ ਲਗਭਗ 4 ਕਰੋੜ ਤੱਕ। ਜੇਕਰ 1.5 ਕਰੋੜ ਤੋਂ ਵੀ ਥੱਲੇ ਚਲਾ ਗਿਆ, ਫਿਰ ਬਿਲਕੁਲ ਵੀ ਚਾਂਸ ਨਹੀਂ ਹੈਗੇ ਕਿ ਤੁਸੀਂ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖਦੇ ਹੋ। ਤੇ ਜੇਕਰ ਉਹ 4 ਕਰੋੜ ਤੋਂ ਥੱਲੇ ਆ ਗਿਆ, ਤਾਂ ਵੀ ਖਤਰਾ ਹੈ ਕਿ ਤੁਸੀਂ ਬੱਚਾ ਪੈਦਾ ਕਰ ਸਕਦੇ ਹੋ ਕਿ ਨਹੀਂ। ਪਰ ਹੁਣ ਅਸੀਂ 4 ਕਰੋੜ 90 ਲੱਖ ਤੇ ਖੜੇ ਆ, ਤੇ ਮਤਲਬ ਲਗਭਗ ਐਨ ਅਸੀਂ ਪੀਕ ਲਾਈਨ ਤੇ ਆ। ਤੇ ਇਹ ਪੂਰੀ ਦੁਨੀਆ ਦਾ ਸਰਵੇ ਹੈ ਜਿਹਦੇ ਨਾਲ ਮਤਲਬ ਕਿ ਇਹ ਅਗਲੇ 40-45 ਸਾਲਾਂ ਬਾਅਦ ਮਨੁੱਖੀ ਜੀਵਨ ਤੱਕ ਨੂੰ ਖਤਰਾ ਖੜਾ ਹੈ। ਸੋ ਸਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਵੀ ਪੈਣਾ। ਸਾਨੂੰ ਕੁਦਰਤ ਦੇ ਹਵਾਲੇ ਨਾਲ ਜੀਵਨ ਜੀਣ ਦਾ ਤਰੀਕਾ ਵੀ, ਅਸੀਂ ਕੁਦਰਤ ਨਾਲ ਅਸੀਂ ਛਿੜਖਾਨੀ ਕਰ ਰਹੇ ਹਾਂ। ਸੋ ਅਸੀਂ ਰੱਬ ਨਾਲ ਖਿਲਵਾੜ ਕਰ ਰਹੇ ਹਾਂ ਕੁਦਰਤ ਦੇ ਹਵਾਲੇ ਨਾਲ। ਸੋ ਉਸ ਹਵਾਲੇ ਤੇ ਬੰਦੇ ਨੂੰ ਸੋਚਣਾ ਪੈਣਾ ਕਿ ਅਸੀਂ ਕੀ ਆਪਣਾ ਜੀਵਨ ਆਪੇ ਖਤਮ ਕਰਨਾ। ਸੋ ਇਹਦੇ ਨਾਲ ਇੱਕ ਵੱਡਾ ਸਵਾਲ ਖੜਾ। ਇਹ ਸਵਾਲ ਵਿਗਿਆਨੀਆਂ ਨੇ ਸਾਹਮਣੇ ਲਿਆਂਦਾ, ਤੱਥਾਂ ਨੇ ਸਾਹਮਣੇ ਲਿਆਂਦਾ, ਅੰਕੜਿਆਂ ਨੇ ਸਾਹਮਣੇ ਲਿਆਂਦਾ। ਤੇ ਉਹਦੇ ਵਿੱਚ ਆਪਾਂ ਸੈਲਫ ਵਿੱਚ ਲੋਕ ਆ, ਮਤਲਬੀ ਲੋਕ ਆ, ਤੇ ਉਸ ਮਤਲਬ ਦੇ ਵਿੱਚੋਂ ਮੈਨੂੰ ਪੰਜਾਬ ਦੀ ਫਿਕਰ ਵੀ ਸਾਫ਼ ਝਲਕਦੀ ਆ ਕਿ ਮੇਰੇ ਪੰਜਾਬ ਦੀ ਜਵਾਨੀ ਤਾਂ ਪਹਿਲਾਂ ਹੀ ਜਿਸ ਕਦਰ ਨਸ਼ਿਆਂ ਦੀ ਦਲਦਲ ਚ, ਜ਼ਹਿਰੀ ਖਾਣੇ ਪੀਣੇ ਦੀ ਦਲਦਲ ਚ ਅਸੀਂ ਧਸੇ ਹਾਂ, ਪ੍ਰਦੂਸ਼ਣ ਵੱਲ ਅਸੀਂ ਵੱਧ ਰਹੇ ਹਾਂ। ਤੇ ਉਸ ਚਿੰਤਾ ਨੂੰ ਮੈਨੂੰ ਪੰਜਾਬ ਵੀ ਨਪੁੰਸਕਤਾ ਵੱਲ, ਦੇਸ਼ ਵੀ ਨਪੁੰਸਕਤਾ ਵੱਲ ਤੇ ਦੁਨੀਆ ਵੀ ਨਪੁੰਸਕਤਾ ਵੱਲ ਵੱਧਦੀ ਨਜ਼ਰ ਆਉਂਦੀ ਆ। ਇਹ ਮਨੁੱਖੀ ਹੋਂਦ ਨੂੰ ਖਤਰਾ ਖੜਾ ਹੋ ਗਿਆ। ਇਹ ਬਹੁਤ ਚਿੰਤਾ ਵਾਲੀ ਖਬਰ ਆ ਪ੍ਰਵੀਨ ਜੀ।